लड़ाई झगड़ा होया सी ते मैं गुस्से दे विच चला गया। ਤਾਰ ਕ੍ਰਾਸ ਕਰ ਗਿਆ ਸੀ। उन्हां दी पेड़ी च चला गया। 16-17 साल दा सी। मतलब अपना माँ प्यो भैन भरा परिवार याद ते आउंदा सर। जी ते नहीं लग्या सी सर पे वधिया रहिंदे सी, ठीक रहिंदे सी। ਜਾਂ ਕੁਝ ਗੱਲਾਂ ਦੱਸੀਆਂ ਨਹੀਂ ਜਾ ਸਕਦੀਆਂ ਹੁੰਦੀਆਂ। ਜੀ ਸਾਰਿਆਂ ਨੂੰ ਮੈਂ ਸਿਮਰਨਜੋਤ ਸਿੰਘ ਮੱਕੜ ਲਗਭਗ ਅੱਜ ਤੋਂ 2 ਸਾਲ ਪਹਿਲਾਂ ਜਦੋਂ 550 ਸਾਲਾ ਪ੍ਰਕਾਸ਼ ਪੁਰਬ ਸੀ ਗੁਰੂ ਨਾਨਕ ਪਾਤਸ਼ਾਹ ਦਾ, ਤਾਂ ਉਦੋਂ ਪਾਕਿਸਤਾਨ ਆਏ ਸੀ ਲਾਹੌਰ। ਬਾਈ ਨਾਸਰ ਢਿੱਲੋਂ ਨੇ ਬਜ਼ੁਰਗ ਹਸਬੈਂਡ ਵਾਈਫ ਦੇ ਨਾਲ ਮਿਲਵਾਇਆ ਸੀ ਔਰ ਉਹਨਾਂ ਕਿਹਾ ਕਿ ਸਾਡੀ ਹੈਲਪ ਕਰੋ, ਸਾਡਾ ਬੱਚਾ ਇੰਡੀਆ ਦੀ ਜੇਲ੍ਹ ਦੇ ਵਿੱਚ ਬੰਦ ਹੈ ਔਰ ਉਹਨੂੰ ਇੰਡੀਆ ਤੋਂ ਰਿਹਾ ਕਰਾ ਕੇ ਵਾਪਸ ਇੱਥੇ ਪਾਕਿਸਤਾਨ ਭੇਜਣ 'ਚ ਸਾਡੀ ਹੈਲਪ ਕੀਤੀ ਜਾਵੇ। ਇਹ ਉਹ ਬੱਚਾ ਸੀ ਜੀ ਜਿਹੜਾ ਉਦੋਂ ਲਗਭਗ ਇਹ 15-16 ਸਾਲ ਦਾ ਸੀ ਜਦੋਂ ਬਾਰਡਰ ਗਲਤੀ ਨਾਲ ਕ੍ਰਾਸ ਕਰ ਗਿਆ। ਵਾਪਸ ਜਾ ਕੇ ਅਸੀਂ ਉਦੋਂ ਮੈਂ ਡੇਲੀ ਪੋਸਟ ਚੈਨਲ ਸੀ ਮੇਰਾ, ਜਦੋਂ ਮੈਂ ਉੱਥੇ ਕੰਮ ਕਰਦਾ ਸੀ, ਉੱਥੇ ਅਸੀਂ ਖਬਰ ਨੂੰ ਨਸ਼ਰ ਕੀਤਾ। अस्सलाम वालेकुम सर, बस घरों थोड़ा जिहा लड़ाई झगड़ा होया सी ते मैं गुस्से दे विच चला गया। पता नहीं लग्या, उस तो बाद एहसास होया कि इन्नी वड्डी गलती कीती मैं। 16-17 साल ਦਾ ਸੀ। ਫਿਰ ਲੈ ਕੇ ਕਿੱਥੇ ਗਏ ਹੋ? ਸਰ ਉਹਨਾਂ ਨੇ ਚੌਕੀ ਰੱਖਿਆ ਸੀ ਤਕਰੀਬਨ 3.5-4 ਤੋਂ। ਉਸ ਤੋਂ ਬਾਅਦ ਸਰ ਥਾਣੇ ਦੇ ਉੱਥੋਂ ਖੈਮਪੁਰ ਥਾਣੇ ਦੇ ਸਾਰਾ ਨਾਮ ਕਿੱਥੇ ਚਲਾ ਕਿੱਥੇ ਗਿਆ ਸੀ? ਸਰ ਇੰਡੀਆ ਚਲਾ ਗਿਆ ਸੀ। ਮਤਲਬ ਤਾਰ ਕ੍ਰਾਸ ਕਰ ਗਿਆ ਸੀ। ਜੀ ਤਾਰ ਨਹੀਂ ਮੈਂ ਕ੍ਰਾਸ ਕੀਤੀ, ਉਹਨਾਂ ਦੀ ਪੈਲੀ 'ਚ ਚਲਾ ਗਿਆ ਸਰ। ਤਾਂ ਉੱਥੋਂ ਜਦੋਂ ਪੈਲੀ ਜਿਹੜੀ ਸਾਡੇ ਵਾਲੇ ਪਾਸੇ ਪੈਲੀ 'ਚ ਚਲਾ ਗਿਆ ਤੇ ਕੋਈ ਉੱਥੇ ਕੁਝ ਵੀ ਨਹੀਂ ਸੀ ਰਾਹ 'ਚ, ਕਿਤੇ ਲਿਖਿਆ ਨਹੀਂ ਸੀਗਾ ਕਿ ਬਾਰਡਰ ਹੈ ਜਾਂ ਕੋਈ ਜਿਹੜੇ ਉੱਥੇ ਬੁਰਜੀਆਂ ਬਣੀਆਂ ਹੋਈਆਂ? ਬੁਰਜੀਆਂ ਸੀ ਸਰ, ਉਹ ਮੈਂ ਕ੍ਰਾਸ ਕਰ ਗਿਆ ਸੀ ਸਰ। ਗੁੱਸੇ 'ਚ ਕ੍ਰਾਸ ਕਰ ਗਿਆ? ਹਾਂਜੀ ਸਰ, ਪਤਾ ਹੀ ਨਹੀਂ ਲੱਗਾ। ਲੜਾਈ ਘਰੇ ਤੇ ਗੁੱਸੇ 'ਚ ਕ੍ਰਾਸ ਕਰ ਗਿਆ। ਹਾਂਜੀ ਸਰ। ਫਿਰ ਕਿੰਨੀ ਦੇਰ ਉੱਥੇ ਕੇਸ ਕਿੰਨੀ ਦੇਰ ਚੱਲਿਆ ਤੇਰਾ? ਸਰ ਮੇਰਾ ਕੇਸ ਚੱਲਿਆ 6-7 ਮਹੀਨੇ ਸਰ। ਮੁਬਸ਼ਰ ਬਿਲਾਲ ਮੁਬਾਰਕ ਇਹਦਾ ਨਾਂ ਹੈ, ਛੋਟਾ, ਔਰ ਇਹ ਇੱਕ ਰਿਲੀਜ਼ ਮੁਬਾਰਕ ਨਾਂ ਦੀ ਅਸੀਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀਗੀ, ਜਿਹਦੇ 'ਚ ਸਭ ਤੋਂ ਪਹਿਲਾਂ ਮੈਂ ਹਮੇਸ਼ਾ ਕਹਿੰਦਾ ਕਿ ਮਹਿੰਦਰਪਾਲ ਅਰੋੜਾ ਸਾਹਿਬ ਵਕੀਲ ਸੀਗੇ। ਜਦੋਂ ਇਹ ਉੱਥੇ ਗਿਆ ਤਾਂ ਉਹਨਾਂ ਨੇ ਇਹਦਾ ਇਨਸਾਨੀਅਤ ਦੇ ਨਾਤੇ ਕੇਸ ਲੜਿਆ ਇਸ ਨੌਜਵਾਨ ਦਾ, ਇਸ ਬੱਚੇ ਦਾ। ਉਦੋਂ ਇਹ ਬੱਚਾ ਸੀ ਔਰ ਇਹਦਾ ਕੇਸ ਲੜ ਕੇ ਇਹਨੂੰ ਕੋਰਟ ਤੋਂ ਬਰੀ ਕਰਾਇਆ, ਜਿਹੜੀ ਸਭ ਤੋਂ ਵੱਡੀ ਗੱਲ ਸੀ। ਪਹਿਲੀ ਲੜਾਈ ਸੀ ਕਿ ਇਹਨੂੰ ਬਰੀ ਕਰਾਇਆ ਤੇ 7 ਮਹੀਨੇ 'ਚ ਤੈਨੂੰ ਬਰੀ ਕਰਤਾ। ਪਾਸਪੋਰਟ ਐਕਟ ਲੱਗਿਆ ਸੀ ਇਹਦੇ ਤੇ, BSF ਨੇ ਇਹਨੂੰ ਫੜਿਆ ਸੀਗਾ, ਪਾਸਪੋਰਟ ਐਕਟ ਲੱਗ ਕੇ। ਔਰ ਇਹਦੇ ਤੇ ਇਹ ਕਿਉਂਕਿ ਪਾਕਿਸਤਾਨੀ ਨੈਸ਼ਨਲਿਸਟ ਸੀਗਾ ਔਰ ਇਹ ਆਇਡੈਂਟੀ ਪੁੱਛੀ ਸੀ ਪਹਿਲਾਂ ਉਹਨਾਂ ਨੇ, ਮਤਲਬ ਤੇਰਾ ਪਛਾਣ ਪੱਤਰ ਵਗੈਰਾ ਕਿ ਕੌਣ ਹੈ ਤੂੰ, ਕਿੱਥੋਂ ਆਇਆ, ਸਭ ਕੁਝ ਪੁੱਛਿਆ ਸੀ ਸਰ ਉਹਨਾਂ ਨੇ। ਫਿਰ ਕੋਰਟ ਨੇ ਬਰੀ ਕਰਤਾ ਜੀ ਸਰ। ਬਰੀ ਕਰਾਉਣ ਤੋਂ ਬਾਅਦ ਕਿਉਂਕਿ ਫਿਰ ਇਹਨੂੰ ਉੱਥੇ ਜਿਹੜਾ ਜੁਵੈਨਾਈਲ ਹੋਮ ਹੁੰਦਾ ਹੈ ਨਾਬਾਲਿਗਾਂ ਦਾ, ਉਹਦੇ ਵਿੱਚ ਭੇਜ ਦਿੱਤਾ ਸੀਗਾ ਤੇ ਸੈਂਟਰ ਤੋਂ ਹੋਮ ਮਿਨਿਸਟਰੀ ਤੋਂ ਆਰਡਰਸ ਨਹੀਂ ਆ ਰਹੇ ਸੀ ਕਿ ਇਹ ਪਾਕਿਸਤਾਨ ਵਾਪਸ ਜਾ ਸਕੇ ਆਪਦੇ ਮੁਲਕ। ਫਿਰ ਉਸ ਤੋਂ ਬਾਅਦ ਤੈਨੂੰ ਲੱਗਿਆ ਕਿ ਹੁਣ ਵਾਪਸ ਚਲਾ ਜਾਊਂਗਾ? ਸਰ ਉਸ ਤੋਂ ਬਾਅਦ ਮੈਨੂੰ ਜਦੋਂ ਮੈਂ ਰੈਲੀਆਂ ਵੇਖੀਆਂ ਸਰ ਘਰ ਦੇ ਨਹੀਂ, ਪਹਿਲਾਂ ਜਦੋਂ ਤੈਨੂੰ ਬਰੀ ਕਰਤਾ ਫਿਰ ਉਸ ਤੋਂ ਬਾਅਦ ਜਦੋਂ ਉੱਥੇ ਜੇਲ੍ਹ ਭੇਜਿਆ, ਕਿੰਨੀ ਦੇਰ ਰਿਹਾ ਉੱਥੇ ਜੁਵੈਨਾਈਲ ਹੋਮ ਹੁਸ਼ਿਆਰਪੁਰ? ਉੱਥੇ ਸਰ ਤਕਰੀਬਨ 1.5 ਸਾਲ ਰਿਹਾ ਸੀ ਸਰ। 1.5 ਸਾਲ ਬਰੀ ਹੋਣ ਤੋਂ ਬਾਅਦ ਵੀ ਤਕਰੀਬਨ 1.5 ਸਾਲ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵੀ ਸੀ ਔਰ ਇਹ ਇੰਟਰਨੈਸ਼ਨਲੀ ਵੀ ਇਹ ਰੱਖਿਆ ਨਹੀਂ ਜਾ ਸਕਦਾ ਸੀ। ਸੋ ਕਈ ਵਾਰੀ ਕਾਗਜ਼ੀ ਕਾਰਵਾਈ ਇੰਨੀ ਲੇਟ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਕੀ ਹੋਇਆ ਉੱਥੇ, ਕਿਵੇਂ ਸੀਗਾ ਉੱਥੇ? ਜੀ ਲੱਗ ਗਿਆ ਸੀ ਜਾਂ ਉੱਥੇ ਪਿਆਰ ਮੁਹੱਬਤ ਮਿਲਿਆ ਤੈਨੂੰ? ਸਰ ਪਿਆਰ ਮੁਹੱਬਤ ਬਹੁਤ ਮਿਲਿਆ ਸਰ। ਮਾਂ ਪਿਓ ਤੋਂ ਬਿਨਾਂ ਜੀ ਤੇ ਕਿੱਥੇ ਨਹੀਂ ਲੱਗਦਾ ਸੀ। ਲੱਗਦਾ ਸਰ, ਮਤਲਬ ਆਪਣਾ ਮਾਂ ਪਿਓ ਭੈਣ ਭਰਾ परिवार याद ਤੇ ਹੁੰਦਾ ਸਰ। ਜੀ ਤੇ ਨਹੀਂ ਲੱਗਿਆ ਸੀ ਸਰ, ਵਧੀਆ ਰਹਿੰਦੇ ਸੀ, ਠੀਕ ਰਹਿੰਦੇ ਸੀ। ਸਭ ਤੋਂ ਵੱਡੀ ਤੇਰੀ ਮਾਂ ਦੀ ਲੜਾਈ ਹੈ ਇਹ। ਤੇਰੇ ਫਾਦਰ ਤਾਂ ਫਿਰ ਥੋੜੇ ਪੱਕੇ ਦਿਲ ਦੇ ਸੀਗੇ ਵੀ ਕੋਈ ਗੱਲ ਨਹੀਂ ਵਾਪਸ ਆ ਜੇ। ਮਿਹਨਤ ਉਹਨਾਂ ਨੇ ਵੀ, ਇਸਲਾਮਾਬਾਦ ਜਾਂਦੇ ਸੀ ਕਾਗਜ਼ ਲੈਣ, ਬਹੁਤ ਮਿਹਨਤ ਕੀਤੀ। ਪਰ ਅਸਲ ਤੇਰੀ ਮਾਂ ਦੀ ਜਿਹੜੀ ਉਹ ਸੀ ਨਾ ਕਿ ਮੈਂ ਮਰਨ ਤੋਂ ਪਹਿਲਾਂ ਆਪਦੇ ਪੁੱਤ ਦਾ ਮੂੰਹ ਦੇਖਣਾ ਹੈ। ਸਰ ਪਹਿਲਾਂ ਤੇ ਉਮੀਦ ਨਹੀਂ ਸੀ, ਜਦੋਂ ਮੈਂ ਤੁਹਾਡਾ ਜ਼ਿਕਰ ਸੁਣਿਆ, ਨਾਸਰ ਸਾਹਿਬ ਦਾ ਜ਼ਿਕਰ ਸੁਣਿਆ, ਘਰਦਿਆਂ ਨਾਲ ਗੱਲ ਹੁੰਦੀ ਸੀ, ਕੇਸ ਬਰੀ ਹੋ ਗਿਆ। ਜਦੋਂ ਮੈਂ ਰੈਲੀਆਂ ਵੇਖੀਆਂ
ਉਦੋਂ ਘਰਦਿਆਂ ਨੇ ਬੜਾ ਹੌਸਲਾ ਦਿੱਤਾ ਸੀ ਸਰ। ਤੁਹਾਡੀਆਂ ਰੈਲੀਆਂ ਵੇਖੀਆਂ ਉਧਰ ਦੇ ਆਪਣੇ ਇੰਡੀਆ ਦੇ ਜਿਹੜੇ ਭੈਣ ਭਰਾ ਬਾਈ ਨੇ, ਬਹੁਤ ਉਹਨਾਂ ਨੇ ਸਾਥ ਦਿੱਤਾ ਸਰ। ਤੁਸੀਂ ਬਹੁਤ ਸਾਥ ਦਿੱਤਾ। ਉਦੋਂ ਮੈਨੂੰ ਬੜੀ ਉਮੀਦ ਹੋ ਗਈ ਸੀ ਇਨਸ਼ਾਅੱਲਾ ਹੁਣ ਮੈਂ ਬਹੁਤ ਛੇਤੀ ਚਲਾ ਜਾਵਾਂਗਾ। ਫਿਰ ਮਾਂ ਨੂੰ ਕਿੰਨੀ ਦੇਰ ਬਾਅਦ, 2 ਸਾਲ ਬਾਅਦ ਮਿਲਿਆ ਆ ਕੇ? ਹਾਂਜੀ ਸਰ। ਰੋਈ ਬਹੁਤ? ਸਰ ਬੇਹੋਸ਼ ਹੋ ਗਈ ਸੀ ਸਾਰੀ ਉਮਰ ਤੇਰੀ ਮਾਂ ਦਾ ਖਾਸ ਕਰਕੇ, ਉਹਦੇ ਹੰਝੂਆਂ ਨੇ ਸਾਨੂੰ ਇੰਨਾ ਕੁ ਫੋਰਸ ਕੀਤਾ ਵੀ ਅਸੀਂ ਇਹ ਲੜਾਈ ਲੜੀ ਸਾਰਿਆਂ ਨੇ। ਔਰ ਉਹ ਮੁਹਿੰਮ ਬਣਦੀ ਇੰਨੀ ਵੱਡੀ ਬਣੀ। ਹਰਪਾਲ ਸਿੰਘ ਖਾਰਾ ਸਾਹਿਬ ਵਕੀਲ ਨੇ ਹਾਈ ਕੋਰਟ 'ਚ ਪਟੀਸ਼ਨ ਪਈ, ਹੋਮ ਮਿਨਿਸਟਰੀ ਨੂੰ ਸਵਾਲ ਹੋਏ, ਪੰਜਾਬ ਨੇ ਲੜਾਈ ਲੜੀ, ਪੂਰੀ ਪੰਜਾਬੀਅਤ ਨੇ ਉੱਥੇ ਲੜਾਈ ਲੜੀ ਸਾਂਝੇ ਤੌਰ ਤੇ। ਡੀਸੀ ਈਸ਼ਾ ਕਾਲੀਆ ਸੀਗੇ, ਉਹਨਾਂ ਨੇ ਪਰਸਨਲੀ ਇੰਟਰਸਟ ਲਿਆ ਇਹਦੇ ਕੇਸ 'ਚ। ਲੱਖਾ ਸਧਾਣਾ ਬਾਈ ਨਾਲ ਜੁੜਿਆ, ਮਲੇਰਕੋਟਲੇ ਤੋਂ ਪਤਾ ਹੀ ਨਹੀਂ ਕਿੰਨੇ ਲੋਕ ਨਾਲ ਜੁੜੇ। ਔਰ ਉਹ ਰਿਲੀਜ਼ ਮੁਬਾਰਕ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮਾਰਚ ਹੋਏ, ਕਈ ਥਾਵਾਂ ਤੇ ਅਸੀਂ ਸੜਕਾਂ ਤੇ ਖੜ ਕੇ ਸ਼ਾਂਤਮਈ ਤਰੀਕੇ ਦੇ ਨਾਲ ਹੱਥਾਂ 'ਚ ਹੋਰਡਿੰਗਸ ਫੜ ਕੇ ਕੇਂਦਰ ਦੀ ਸਰਕਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਅਮਿਤ ਸ਼ਾਹ ਜੀ ਤੱਕ ਇਹ ਗੱਲ ਪਹੁੰਚੇ। ਔਰ ਮੁਹੰਮਦ ਗਜ਼ਾਲੀ ਮੇਰਾ ਵੀਰ, ਉਹਦਾ ਬੜਾ ਧੰਨਵਾਦ ਹੈ। NDTV ਚੈਨਲ ਜੋ ਰਵੀਸ਼ ਕੁਮਾਰ ਦਾ ਚੈਨਲ ਹੈ, ਮੁਹੰਮਦ ਗਜ਼ਾਲੀ ਦੀ ਉਹ ਖਬਰ ਰਵੀਸ਼ ਕੁਮਾਰ ਹੋਣਾ ਨੇ ਕੈਰੀ ਕੀਤੀ। ਔਰ ਰਵੀਸ਼ ਕੁਮਾਰ ਨੇ ਜਦੋਂ ਖਬਰ ਕੈਰੀ ਕੀਤੀ ਮੁਹੰਮਦ ਗਜ਼ਾਲੀ ਦੀ, ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਮੈਨੂੰ ਇੱਕ ਦਿਨ ਫੋਨ ਆਇਆ ਮੁਹੰਮਦ ਗਜ਼ਾਲੀ ਬਾਈ ਦਾ ਕਿ ਮੁਬਾਰਕਾਂ, ਆਪਣੀ ਮਿਹਨਤ ਨੂੰ ਬੂਰ ਪੈ ਗਿਆ ਕਿ 2 ਬੰਦੇ ਰਿਹਾ ਹੋ ਰਹੇ ਹੈ, ਜਿਹਦੇ 'ਚ ਇਹਦਾ ਵੀ ਨਾਮ ਮੁਬਸ਼ਰ ਬਿਲਾਲ ਦਾ ਸੀ। ਅਸੀਂ ਦਫ਼ਤਰ ਖੜੇ ਸੀਗੇ ਤੇ ਮੈਂ ਬਹੁਤ ਇਮੋਸ਼ਨਲ ਹੋ ਗਿਆ। ਉਦੋਂ ਡੇਲੀ ਪੋਸਟ ਦੇ ਆਫਿਸ ਸੀਗਾ, ਮੈਂ ਤੁਰੰਤ ਲਾਈਵ ਕੀਤਾ, ਬਾਈ ਨੂੰ, ਨਾਸਿਰ ਬਾਈ ਨੂੰ ਫੋਨ ਕੀਤਾ, ਖਾਰਾ ਸਾਹਿਬ ਨਾਲ ਜ਼ਿਕਰ ਕੀਤਾ, ਸਾਰਿਆਂ ਨੂੰ ਫੋਨ ਕੀਤਾ, ਮਹਿੰਦਰਪਾਲ ਅਰੋੜਾ ਸਾਹਿਬ ਨੂੰ ਫੋਨ ਕੀਤਾ। ਔਰ ਉਹ ਬੜਾ ਇਮੋਸ਼ਨਲ ਪਲ ਸੀ ਕਿ ਅਸੀਂ ਮਿਹਨਤ ਕੀਤੀ ਤਾਂ ਸ਼ਾਇਦ ਉਹ ਦਿਨ ਦੇਖਿਆ। ਸੋ ਇਹ ਅੱਜ ਅਸੀਂ ਪਾਕਿਸਤਾਨ 'ਚ ਲਾਹੌਰ ਮੌਜੂਦ ਹਾਂ ਔਰ ਇਹ ਬੱਚਾ ਸਾਡੇ ਨਾਲ ਖੜਾ ਹੈ। ਔਰ ਮੈਂ ਤੁਹਾਨੂੰ ਦੱਸਾਂ ਕਿ ਇਸ ਮੁਹਿੰਮ ਪਿੱਛੇ ਮੈਨੂੰ ਉਧਰ ਅਵਾਰਡ ਵੀ ਮਿਲਿਆ ਜੀ। ਉਧਰਲੇ ਪੰਜਾਬ ਨੇ ਮੈਨੂੰ ਇਸ ਰਿਲੀਜ਼ ਮੁਬਾਰਕ ਮੁਹਿੰਮ ਕਰਕੇ ਉਧਰ ਅਵਾਰਡ ਵੀ ਦਿੱਤਾ। ਔਰ ਇਹਦੇ ਤੇ ਬਾਲੀਵੁੱਡ ਫਿਲਮ ਵੀ ਬਣਾਉਣਾ ਚਾਹ ਰਿਹਾ ਹੈ। ਕੁਛ ਇੱਕ ਮੈਂ ਹੁਣ ਉਹ ਗੱਲ ਨੂੰ ਖੋਲ ਨਹੀਂ ਸਕਦਾ, ਕੁਛ ਇੱਕ ਉੱਥੋਂ ਦੇ ਬੜੇ ਵੱਡੇ ਐਕਟਰ ਡਾਇਰੈਕਟਰਸ ਮੇਰੇ ਨਾਲ ਸੰਪਰਕ ਕਰ ਰਹੇ ਸੀ ਕਿ ਸਾਨੂੰ ਦੇ ਦਿਓ ਜੀ ਇਹਦੇ 'ਚ। ਮੈਂ ਕਿਹਾ ਜੀ ਇਹਦੇ 'ਚ ਤਾਂ ਬੜੇ ਬੜੇ ਲੋਕ ਨੇ, ਹੁਣ ਸਾਰਿਆਂ ਕੋਲ ਜਾਓ, ਪਹਿਲਾਂ ਪਰਮਿਸ਼ਨਾਂ ਲੈ ਕੇ ਆਓ, ਮੇਰੇ ਵੱਲੋਂ ਕੋਈ ਨਹੀਂ, ਤੁਸੀਂ ਬਣਾ ਲਓ ਜੇ ਬਣਾਉਣੀ ਹੈ। ਤਾਂ ਉਹਨਾਂ ਨੂੰ ਲੱਗਿਆ ਕਿ ਕਹਾਣੀ ਲੋਕਾਂ ਨੂੰ ਦੱਸਣੀ ਚਾਹੀਦੀ ਹੈ। ਪਰ ਮੈਂ ਉਹੀ ਕਹਿਣਾ ਚਾਹੁੰਦਾ, ਜਿਹੜੇ ਇੱਧਰ ਦੇ ਭਰਾ ਉੱਧਰ ਨੇ, ਜਿਹੜੇ ਉੱਧਰ ਦੇ ਇੱਧਰ ਨੇ, ਜਿਹੜੇ ਬੇਗੁਨਾਹ ਨੇ, ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਸਰ, ਉਹਨਾਂ ਨੂੰ ਭੇਜਿਆ ਜਾਵੇ। ਤੇ ਮੈਂ ਉੱਧਰ ਫੜੀਚਾ ਸੀ ਮਾਂ ਪਿਓ ਤੋਂ ਬਿਨਾਂ ਸਰ, ਮੈਨੂੰ ਨਹੀਂ ਪਤਾ ਮਾਂ ਪਿਓ ਕੀ ਸ਼ੇ ਹੈ। ਤੇ ਰੋਇਆ ਕਦੇ ਉੱਥੇ ਜੇਲ੍ਹ 'ਚ? ਸਰ ਰੋਣਾ ਤੇ ਆ ਜਾਂਦਾ ਸਕਦਾ ਸਰ। ਲੜੀ ਨਾ, ਹੁਣ ਲੜਾਈ ਨਾ ਕਰੀ ਘਰੇ। ਕਈ ਵਾਰੀ ਇਹ ਹੁੰਦਾ ਕਿ ਜਜ਼ਬਾਤ, ਕੁਝ ਚੀਜ਼ਾਂ, ਕੁਝ ਗੱਲਾਂ ਦੱਸੀਆਂ ਨਹੀਂ ਜਾ ਸਕਦੀਆਂ ਹੁੰਦੀਆਂ। ਕਿਵੇਂ ਉਹ ਲੜਾਈ ਲੜੀ, ਕਿਵੇਂ ਇਹਨੂੰ ਵਾਪਸ ਭੇਜਣ 'ਚ ਕਾਮਯਾਬ ਹੋਏ। ਤੇ ਹੁਣ ਇਹਨੂੰ ਇਸ ਤਰ੍ਹਾਂ ਤੰਦਰੁਸਤ ਦੇਖ ਕੇ ਬਹੁਤ ਖੁਸ਼ੀ ਹੈ ਕਿ ਸਾਡੇ ਇਨਸਾਨ ਦੀ ਆਜ਼ਾਦੀ ਹੀ ਸਭ ਤੋਂ ਵੱਡੀ ਇੱਕ ਦੁਨੀਆ ਦਾ ਟੀਚਾ ਹੋਣਾ ਚਾਹੀਦਾ ਹੈ। ਗੁਲਾਮੀ ਨਹੀਂ ਹੋਣੀ ਚਾਹੀਦੀ। ਜੇ ਇਹ ਗਲਤੀ ਕੀਤੀ ਹੁੰਦੀ ਇਹਨੇ, ਜਾਂ ਇਹ ਕਿਸੇ ਐਸੀ ਚੀਜ਼ ਦੇ ਵਿੱਚ ਹੁੰਦਾ ਕਿ ਜੋ ਇਹਦਾ ਗੁਨਾਹ ਹੁੰਦਾ ਜੇ ਕੋਈ, ਤਾਂ ਫਿਰ ਸ਼ਾਇਦ ਇਹਨੂੰ ਉੱਥੇ ਰੱਖ ਲੈਂਦੇ, ਫਿਰ ਕੋਈ ਦਿੱਕਤ ਨਹੀਂ ਸੀ, ਇਹ ਜੇਲ੍ਹ 'ਚ ਵੀ ਜਾਂਦਾ। ਪਰ ਬੇਗੁਨਾਹ ਬੰਦਾ ਜੇਲ੍ਹ ਦੇ ਵਿੱਚ ਨਹੀਂ ਹੋਣਾ ਚਾਹੀਦਾ। ਪੂਰੀ ਦੁਨੀਆ 'ਚ ਇਸ ਤਰ੍ਹਾਂ ਹੋਣਾ ਚਾਹੀਦਾ ਕਿ, ਔਰ ਦੋਵਾਂ ਪਾਸਿਆਂ ਦੀ ਗੱਲ ਹੈ। ਉਦੋਂ ਪਾਕਿਸਤਾਨ ਨੇ ਵੀ ਕੁਝ ਬੰਦਿਆਂ ਨੂੰ ਛੱਡਿਆ ਸੀ, ਮੇਰੇ ਯਾਦ ਹੈ। ਮਲੇਰਕੋਟਲੇ ਦਾ ਇੱਕ ਸ਼ਖਸ ਸੀਗਾ, ਕਾਫੀ ਸਾਲਾਂ ਬਾਅਦ ਉਹ ਰਿਹਾ ਹੋ ਕੇ ਵਾਪਸ ਆਇਆ ਸੀ। ਔਰ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸਿਰਫ ਇਹੀ ਬੇਨਤੀ ਹੈ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਹੋਈਆਂ ਉਹਨਾਂ ਨੂੰ ਤੁਸੀਂ ਬਕਾਇਦਾ ਰੱਖ ਲਓ, ਕੋਈ ਦਿੱਕਤ ਨਹੀਂ ਹੈ। ਪਰ ਜਿਹੜੇ ਬਰੀ ਹੋ ਚੁੱਕੇ ਹੈ, ਘੱਟੋ ਘੱਟ ਉਹਨਾਂ ਦੀ ਲਿਸਟ ਤਿਆਰ ਕੀਤੀ ਜਾਵੇ। ਕਈਆਂ ਨੂੰ ਸਜ਼ਾ ਪੂਰੀ ਕੀਤੀ ਨੂੰ 10-10 ਸਾਲ, 15-15 ਸਾਲ ਹੋ ਚੁੱਕੇ ਹੈ। ਉਹਨਾਂ ਨੂੰ ਰੱਬ ਦਾ ਵਾਸਤਾ ਹੈ, ਇੰਡੀਆ ਦੀ ਹਕੂਮਤ ਵੀ, ਪਾਕਿਸਤਾਨ ਦੀ ਹਕੂਮਤ ਵੀ, ਜਿਹੜੇ ਇੰਡੀਅਨਸ ਨੇ ਪਾਕਿਸਤਾਨ 'ਚ ਨੇ, ਜਿਹੜੇ ਪਾਕਿਸਤਾਨੀ ਇੰਡੀਆ 'ਚ ਨੇ, ਜੇਲ੍ਹਾਂ ਦੇ ਵਿੱਚ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਜਾਂ ਜਿਹੜੇ ਬਰੀ ਹੋ ਚੁੱਕੇ ਨੇ, ਕੋਈ ਐਸਾ ਪ੍ਰੋਗਰਾਮ ਹੋਵੇ। ਔਰ ਇਹੋ ਜਿਹੇ ਨੌਜਵਾਨ, ਜ਼ਿੰਦਗੀ ਖਤਮ ਹੋ ਜਾਂਦੀ, ਸਾਰੀ ਉਮਰ ਸੜਦਾ ਰਹਿੰਦਾ, ਉੱਥੇ ਹੀ ਮਰ ਜਾਣਾ ਸੀ ਇਹਨੇ। ਚਾਹੇ 70 ਸਾਲ ਦਾ ਹੋ ਕੇ ਮਰਦਾ, 80 ਸਾਲ ਦਾ ਹੋ ਕੇ ਮਰਦਾ, ਮਾਂ ਸਾਰੀ ਉਮਰ ਆਪਦੇ ਪੁੱਤ ਨੂੰ ਦੇਖ ਨਹੀਂ ਸੀ ਸਕਦੀ। ਪਰ ਬਹੁਤ ਧੰਨਵਾਦ ਸਾਡੀ ਇੰਡੀਆ ਦੀ ਗਵਰਨਮੈਂਟ ਦਾ ਵੀ, ਜਿਨ੍ਹਾਂ ਨੇ ਚਲੋ ਇੱਕ ਐਫਰਟ ਤੋਂ ਬਾਅਦ ਇਹਨੂੰ ਛੱਡਿਆ ਔਰ ਇੱਧਰੋਂ ਵੀ ਕਬੂਲਿਆ। ਕਿਉਂਕਿ ਕਈ ਵਾਰੀ ਇਹ ਵੀ ਹੁੰਦਾ ਹੈ, ਸਭ ਤੋਂ ਵੱਡੀ ਗੱਲ ਇਹ ਵੀ ਸੀ ਕਿ ਸਭ ਤੋਂ ਔਖਾ ਹੁੰਦਾ ਹੈ ਕਿ ਤੁਹਾਡਾ ਕਿੱਥੋਂ ਦੇ ਤੁਸੀਂ ਨੈਸ਼ਨਲਿਸਟ ਹੋ
ਤੁਹਾਡਾ ਨੇਸ਼ਨ ਕਿਹੜਾ ਉਹ ਪ੍ਰੂਵ ਕਰਨਾ। ਔਰ ਪਾਕਿਸਤਾਨ ਦੀ ਗਵਰਨਮੈਂਟ ਨੇ ਵੀ ਇਹ ਕਿਹਾ ਕਿ ਸਾਡਾ ਬੱਚਾ ਇਹਨੂੰ ਦੇ ਦਿਓ, ਔਰ ਉਧਰੋਂ ਸਾਡੀ ਗਵਰਨਮੈਂਟ ਨੇ ਤਾਂ ਸੋ ਬਹੁਤ ਧੰਨਵਾਦ। ਤੁਸੀਂ ਇਹ ਦਿਖਾਉਣਾ ਸਾਡਾ ਇਹ ਸੀਗਾ ਕਿ ਇਹ ਆਇਆ ਬਾਹਰ ਤੇ ਗੁਲਾਮੀ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਤੁਸੀਂ ਕੈਦ ਨਾ ਕਰਕੇ ਰੱਖੋ ਜੇ ਉਹਦਾ ਕੋਈ ਕਸੂਰ ਨਹੀਂ ਹੈ। ਧੰਨਵਾਦ।